ਕਿੱਦਾਂ ਦੇ ਲੋਕ ਸੀ, ਕਿੱਦਾਂ ਦੀ ਆਬਾਦੀ ਸੀ? ਲੋਕ ਅੱਛੇ ਸੀ, ਜ਼ਿਆਦਾਤਰ ਸਿੱਖ ਅੱਛਾ ਸ਼ਰਾਬੀ ਵਗੈਰਾ। ਅੱਛਾ, ਸਰਦਾਰਾਂ ਦੇ ਘਰ ਜ਼ਿਆਦਾ ਸੀ ਤੇ ਆਪਣੇ ਮੁਸਲਮਾਨਾਂ ਦੇ ਕਿੰਨੇ ਕੁ ਘਰ ਸੀ? ਕਮ ਸੀ। ਉਹ ਸਰਦਾਰਾਂ ਦੇ ਨਾਂ ਕੋਈ ਚੇਤੇ ਹੈ ਤਾਂ ਸਾਨੂੰ ਦੱਸੋ। ਪੂਰਨ ਪੂਰਨ ਸਿੰਘ। ਅੱਛਾ, ਹੋਰ ਬਸ ਇਸੇ ਨੂੰ ਜ਼ਿਆਦਾ ਪਤਾ ਹੀ ਮਸ਼ਹੂਰ ਸੀ। ਇਹ ਜਿਹੜਾ ਪੂਰਨ ਸਿੰਘ ਸੀ, ਇਹ ਕੀ ਪਿੰਡ ਦਾ ਲੰਬੜਦਾਰ ਸੀ? ਨੰਬਰਦਾਰ ਨਹੀਂ ਸੀ, ਵੈਸੇ ਬਦਮਾਸ਼ ਸੀ। ਅੱਛਾ, ਵੈਸੇ ਉਹ ਸਿਰ ਕੜਵਾ ਬੰਦਾ ਸੀ, ਬਦਮਾਸ਼ ਬੰਦਾ ਸੀ। ਠੀਕ। ਰੌਲਾ ਰੱਪਾ ਪੈ ਗਿਆ, ਵੱਢ ਟੁੱਕ ਸ਼ੁਰੂ ਹੋਈ ਆ। ਹਾਂਜੀ। ਸਮਝੇ ਨਾ, ਫਿਰ ਅੱਲਾ ਤੇਰਾ ਭਰਾ ਸਾਡਾ ਬਾਬਾ ਇੱਕ ਕਿੱਥੇ ਰਹਿੰਦਾ ਸੀ, ਅੱਛਾ ਉਹ ਸਾਨੂੰ ਲੈ ਕੇ ਟ੍ਰੇਨ ਤੇ ਆਇਆ। ਅੱਛਾ ਅਸੀਂ ਜੀ ਸਿੱਧੇ ਲਾਹੌਰ ਅੱਛਾ। ਉੱਥੇ ਜਿਸ ਤਰ੍ਹਾਂ ਕਿ ਸ਼ਹਿਰ ਚ ਬਣੇ ਆ, ਹੂੰ ਉੱਥੇ ਇਹ ਕੀ ਨਾਮ ਮੇਲਾ ਮੰਡੀ ਲੱਗੀ ਸੀ। ਲੋਕ ਜਦੋਂ ਰੌਲਾ ਰੱਪਾ ਪਿਆ, ਲੋਕ ਛੱਡ ਛੁੱਟ ਕੇ ਉਹਨਾਂ ਦੀ ਦੌੜ ਗਏ, ਬਾਂਦਰ ਉਸੇ ਤਰ੍ਹਾਂ ਵੱਜੇ ਸੀ ਉੱਥੇ। ਅੱਛਾ ਅੱਛਾ ਉੱਥੋਂ ਨਿਕਲੇ ਅਸੀਂ ਸਰਗੋਦੇ ਆਏ। ਸਰਗੋਦੇ ਸ਼ੀਨਾਬਾਦ ਹੰਡੇ ਵਾਲੀ ਸਟੇਸ਼ਨ ਕਹਿੰਦੇ ਸੀ ਉਹਨੂੰ, ਇੱਥੇ ਆਏ ਅਸੀਂ। ਇੱਥੋਂ ਆ ਕੇ ਤੇ ਅਸੀਂ 125 ਦੇ ਵਿੱਚ ਡੇਰਾ ਲਾਇਆ, ਕਿਉਂਕਿ ਇੱਥੇ ਮੇਰਾ ਬਾਬਾ ਰਹਿੰਦਾ ਸੀ। ਬਾਬਾ ਰਹਿੰਦਾ। ਹਾਂ, ਇੱਥੋਂ ਨਿਕਲ ਕੇ ਜਦੋਂ ਡੇਰਾ ਲਾਇਆ, ਲਾਉਣ ਤੋਂ ਬਾਅਦ ਅਸੀਂ ਸਿੱਖਾਂ ਦਾ ਗੁਰਦੁਆਰਾ ਸੀ 125 ਚੱਕ ਦੇ ਵਿੱਚ, ਅੱਛਾ ਅੱਛਾ ਅਸੀਂ ਉਹਦੇ ਵਿੱਚ ਰਿਹਾਇਸ਼ ਕੀਤੀ। ਠੀਕ। ਅੱਛਾ, ਆਪਣਾ ਇੱਕ ਵਾਰੀ ਨਾਂ ਦੱਸ ਦਿਓ, ਆਪਣੇ ਵਾਲਾ ਦਾ ਨਾਂ ਦਾ। ਮੇਰਾ ਨਾਮ ਗੁਲਾਮ ਰਸੂਲ, ਗੁਲਾਮ ਰਸੂਲ। ਉਹਦਾ ਨਾਮ ਮੁਹੰਮਦ ਇਕਬਾਲ। ਤੇ ਪਿੰਡ ਘਰ ਆਪਣਾ ਕਿੱਥੇ ਸੀ ਪਿੰਡ ਦੇ? ਲੁਧਿਆਣਾ, ਜ਼ਿਲ੍ਹਾ ਲੁਧਿਆਣਾ। ਪਿੰਡ ਸ਼ੇਖ ਦੌਲਤ। ਅੱਛਾ ਜੀ, ਤੂਤਾਂ ਵਾਲੇ ਖੂਹ ਤੇ ਰਹਿੰਦੇ। ਤੂਤਾਂ ਵਾਲੇ ਖੂਹ ਲਾਗੇ ਸੀ ਆ, ਵੱਡੀ ਨਿਸ਼ਾਨੀ ਆ ਦੌਲਤ। ਅੱਛਾ, ਸ਼ੇਖ ਦੌਲਤ ਵਾਲਿਆਂ ਨੂੰ ਕੀ ਸੁਨੇਹਾ ਤੁਹਾਡਾ? ਸੁਨੇਹਾ ਕਿ ਖੈਰਾਬਾਦ ਸਲਾਮ ਕਹਿਣਾ ਹੋਰ ਕੀ। ਅੱਛਾ, 75 ਵਰੇ ਹੋ ਗਏ ਪਾਕਿਸਤਾਨ ਬਣੇ ਨੂੰ, ਤੇ ਕਦੀ ਦਿਲ ਕੀਤਾ ਵਾਪਸ ਪਿੰਡ ਜਾਣ ਨੂੰ? ਜਾਣ ਨੂੰ ਆਸੇ ਪਾਸੇ ਜਾਣ ਨੂੰ ਬਥੇਰਾ ਦਿਲ ਕਰਦਾ, ਮਗਰ ਮਿੱਟੀ ਦਾ ਪੁਤਲਾ ਮਿੱਟੀ ਨੂੰ ਰੋਂਦਾ, ਗੁੰਮ ਗਏ ਕਰਾਂ ਦੇ ਬਾਰ ਨੀ, ਆਟੇ ਦੀਆਂ ਕੋਈ ਚਿੜੀਆਂ ਨੂੰ ਆਖੋ, ਉੱਡ ਕੇ ਹੀ ਆ ਜੋ ਇੱਕ ਵਾਰ ਨੀ, ਮਿੱਟੀ ਦਾ ਪੁਤਲਾ ਮਿੱਟੀ ਨੂੰ ਰੋਂਦਾ, ਗੁੰਮ ਗਏ ਕਰਾਂ ਦੇ ਬਾਰ ਨੀ। ਜੀ अस्सलाम वालेकुम, सत श्री अकाल जी। ਤੁਸੀਂ ਦੇਖ ਰਹੇ ਹੋ ਇਸ ਟਾਈਮ ਪੰਜਾਬੀ ਵਿਚਾਰ ਤੇ ਮੈਂ ਹਾਂ ਤੁਹਾਡਾ ਹੋਸਟ ਰਿਆਨ ਮਲਿਕ ਜੀ। ਦੋਸਤੋ, 1947 ਦੀ ਵੰਡ ਦੀਆਂ ਕਹਾਣੀਆਂ ਲੈ ਕੇ ਅਸੀਂ ਤੁਹਾਡੇ ਕੋਲ ਹਾਜ਼ਰ ਹੋਈਦਾ। ਅੱਜ ਸਾਡੇ ਨਾਲ ਇੱਕ ਹੋਰ ਬਜ਼ੁਰਗ ਮੌਜੂਦ ਨੇ, ਇਹਨਾਂ ਨਾਲ ਕਰਦੇ ਹਾਂ ਗੱਲਬਾਤ। अस्सलाम वालेकुम जी। ਵਾਲੇਕੁਮ ਸਲਾਮ ਜੀ। ਅੱਛਾ ਬਜ਼ੁਰਗੋ, ਕੀ ਨਾਂ ਆਪਣਾ? ਮੇਰਾ ਨਾਮ ਗੁਲਾਮ ਰਸੂਲ। ਗੁਲਾਮ ਰਸੂਲ। ਬਜ਼ੁਰਗੋ, ਤੁਹਾਡਾ ਕੀ ਨਾਂ ਜੀ? ਮੇਰਾ ਨਾਮ ਗੁਲਾਮ ਮੁਸਤਫਾ। ਗੁਲਾਮ ਮੁਸਤਫਾ। ਅੱਛਾ ਬਜ਼ੁਰਗੋ, ਇਹ ਦੱਸੋ ਕਿ ਆਪਣਾ ਜਿਹੜਾ ਤੁਸੀਂ ਇੱਧਰ ਦੇ ਬਸ਼ਿੰਦੇ ਸੀ ਜਾਂ ਉੱਧਰੋਂ ਆਏ ਸੀ? ਇੰਡੀਆ ਤੋਂ ਆਏ ਸੀ। ਇੰਡੀਆ ਤੋਂ ਆਏ ਸੀ। ਅੱਛਾ, ਇੰਡੀਆ ਦੇ ਵਿੱਚ ਆਪਣਾ ਕਿਹੜਾ ਪਿੰਡ ਸੀ? ਜ਼ਿਲ੍ਹਾ ਲੁਧਿਆਣਾ, ਜ਼ਿਲ੍ਹਾ ਸ਼ੇਖ ਦੌਲਤ। ਅੱਛਾ, ਜ਼ਿਲ੍ਹਾ ਲੁਧਿਆਣਾ, ਪਿੰਡ ਸ਼ੇਖ ਦੌਲਤ। ਅੱਛਾ, ਇਹਦੀ ਤਹਿਸੀਲ ਕਿਹੜੀ ਸੀ ਸ਼ੇਖ ਦੌਲਤ ਦੀ? ਹਾਂਜੀ, ਤਹਿਸੀਲ? ਉੱਥੇ ਨਾਲ ਹੀ ਸੀ ਕਿ ਅੱਛਾ, ਲੁਧਿਆਣੇ ਦੇ ਬਿਲਕੁਲ ਨਾਲ ਸੀ। ਨਾਲ ਹੀ ਸੀ। ਆ ਤੂਤਾਂ ਵਾਲਾ ਖੂਹ ਸੀ। ਅੱਛਾ ਅੱਛਾ ਅੱਛਾ, ਇਹ ਦੱਸੋ ਕਿ ਜਦੋਂ ਵੰਡ ਪਈ ਆ ਹਾਂਜੀ, ਤੇ ਉਦੋਂ ਤੁਹਾਡੀ ਉਮਰ ਕਿੰਨੀ ਕੁ ਸੀ? ਮੇਰੀ 7 ਸਾਲ ਸੀ। 7 ਸਾਲ ਉਮਰ ਸੀ। ਠੀਕ ਆ। ਅੱਛਾ, ਆਪਣਾ ਜਿਹੜਾ ਪਿੰਡ ਸੀਗਾ ਹਾਂ, ਤੇ ਉਹਦੇ ਵਿੱਚ ਕਿੱਦਾਂ ਦੇ ਲੋਕ ਸੀ, ਕਿੱਦਾਂ ਦੀ ਆਬਾਦੀ ਸੀ? ਲੋਕ ਅੱਛੇ ਸੀ, ਜ਼ਿਆਦਾਤਰ ਸਿੱਖ ਅੱਛਾ ਸ਼ਰਾਬੀ ਵਗੈਰਾ ਸੀ। ਅੱਛਾ, ਸਰਦਾਰਾਂ ਦੇ ਘਰ ਜ਼ਿਆਦਾ ਸੀ ਤੇ ਆਪਣੇ ਮੁਸਲਮਾਨਾਂ ਦੇ ਕਿੰਨੇ ਕੁ ਘਰ ਸੀ? ਕਮ ਸੀ। ਕਾਫੀ ਸੀਗੇ? ਨਹੀਂ, ਕਮ ਸੀ। ਘੱਟ ਸੀਗੇ। ਹਾਂ, ਅੱਛਾ, ਪਿੰਡ ਦੇ ਵਿੱਚ ਮਸਜਿਦ ਹੈ ਸੀ? ਮਸਜਿਦ ਹੈ ਸੀ। ਅੱਛਾ, ਤੇ ਆਪਣਾ ਜਿਹੜਾ ਪਿੰਡ ਸੀਗਾ ਹਾਂ, ਉਹਦੇ ਲਾਗੇ ਲਾਗੇ ਕਿਹੜੇ ਕਿਹੜੇ ਪਿੰਡ ਸੀ? ਕੋਈ ਨਾਮ 2-4 ਦੱਸੋ ਸਾਨੂੰ। ਉਹਨਾਂ ਦਾ ਯਾਰ ਕੋਈ ਨਹੀਂ, ਸਾਨੂੰ ਆਪਣਾ ਹੀ ਪਤਾ ਹੈ। ਅੱਛਾ, ਤੇ ਆਪਣੇ ਪਿੰਡ ਦੇ ਵਿੱਚ ਤੁਸੀਂ ਸਕੂਲ ਪੜ੍ਹਦੇ ਸੀ? ਨਹੀਂ, ਅੱਛਾ ਅੱਛਾ, ਇੱਥੇ ਆ ਕੇ ਦਾਖਲ ਹੋਏ। ਅੱਛਾ, ਆਪਣੇ ਦੇ ਜਿਹੜੇ ਪਿੰਡ ਸੀਗਾ ਉਹਦੇ ਵਿੱਚੋਂ ਕਿਸੇ ਕੋ ਸਰਦਾਰਾਂ ਦੇ ਨਾਂ ਕੋਈ ਚੇਤੇ ਹੈ ਤਾਂ ਸਾਨੂੰ ਦੱਸੋ। ਉਹਦਾ ਸਰਦਾਰ ਪੂਰਨ। ਪੂਰਨ ਸਿੰਘ। ਹਾਂ, ਅੱਛਾ, ਹੋਰ ਬਸ ਇਸੇ ਨੂੰ ਜ਼ਿਆਦਾ ਪਤਾ ਹੀ ਮਸ਼ਹੂਰ ਸੀ। ਇਹ ਜਿਹੜਾ ਪੂਰਨ ਸਿੰਘ ਸੀ, ਇਹ ਕੀ ਪਿੰਡ ਦਾ ਲੰਬੜਦਾਰ ਸੀ? ਨੰਬਰਦਾਰ ਨਹੀਂ ਸੀ, ਵੈਸੇ ਬਦਮਾਸ਼ ਸੀ। ਅੱਛਾ, ਵੈਸੇ ਉਹ ਸਿਰ ਕੜਵਾ ਬੰਦਾ ਸੀ, ਬਦਮਾਸ਼ ਬੰਦਾ ਸੀ। ਠੀਕ ਹੋ ਗਿਆ, ਠੀਕ ਹੋ ਗਿਆ।
ਅੱਛਾ, ਤੇ ਇਹ ਦੱਸੋ ਕਿ ਜਦੋਂ ਵੰਡ ਪਈ ਆ ਤੇ ਤੁਸੀਂ ਅੱਗੇ ਸਾਨੂੰ ਦੱਸ ਰਹੇ ਸੀ ਕਿਸ ਤਰ੍ਹਾਂ ਆਏ ਇੱਥੇ ਪਾਕਿਸਤਾਨ, ਕਿਸ ਤਰ੍ਹਾਂ ਆਏ, ਤੁਹਾਨੂੰ ਪਤਾ ਕਿੱਦਾਂ ਲੱਗਾ ਕਿ ਹੁਣ ਜਾਣਾ ਪੈਣਾ? ਰੌਲਾ ਰੱਪਾ ਪੈ ਗਿਆ, ਵੱਢ ਟੁੱਕ ਸ਼ੁਰੂ ਹੋਈ ਆ, ਹਾਂਜੀ। ਸਮਝੇ ਨਾ। ਫਿਰ ਅੱਲਾ ਤੇਰਾ ਭਰਾ, ਸਾਡਾ ਬਾਬਾ ਇੱਕ ਕਿੱਥੇ ਰਹਿੰਦਾ ਸੀ, ਅੱਛਾ ਉਹ ਸਾਨੂੰ ਲੈ ਕੇ ਟ੍ਰੇਨ ਤੇ ਆਇਆ। ਅੱਛਾ, ਹਾਂ, ਠੀਕ ਹੋ ਗਿਆ। ਅੱਛਾ, ਆਪਣੇ ਬਾਬਾ ਜੀ ਦਾ ਨਾਂ ਤੇ ਦੱਸੋ ਜਰਾ, ਆਪਣੇ ਦਾਦੇ ਦਾ, ਚਾਚਿਆਂ ਦਾ ਨਾਂ ਦੱਸੋ ਜਰਾ। ਮੈਂ ਆਪਣੇ ਚਾਚੇ ਦਾ ਨਾਂ, ਹਾਂਜੀ। ਮੇਰੇ ਚਾਚੇ ਦਾ ਸੀ ਨਵੀਂ ਬਖਸ਼। ਨਬੀ ਬਖਸ਼। ਹਾਂ, ਅੱਛਾ ਉਹਦੇ ਪਿਓ ਦਾ ਨਾਮ ਨਹੀਂ ਮੈਨੂੰ ਖਿਆਲ ਹੈ। ਅੱਛਾ, ਤੁਹਾਡੇ ਵਾਲਦ ਦਾ ਕੀ ਨਾਂ ਸੀ? ਮੇਰੇ ਬਾਪ ਦਾ ਨਾਮ ਮੁਹੰਮਦ ਇਕਬਾਲ। ਮੁਹੰਮਦ ਇਕਬਾਲ। ਅੱਛਾ, ਤੇ ਆਪਣੇ ਜਿਹੜੇ ਬਜ਼ੁਰਗ ਸੀ ਕੀ ਕਰਦੇ ਸੀ ਉੱਥੇ? ਉਹ ਇਹ ਕੱਪੜੇ ਦਾ ਕੰਮ ਕਰਦੇ ਸੀ, ਤਾਲੀ ਬੁਣਦੇ ਸੀ। ਅੱਛਾ, ਖੱਡੀਆਂ ਦਾ ਕੰਮ ਸੀਗਾ ਆਪਣਾ। ਠੀਕ ਠੀਕ। ਅੱਛਾ, ਤੇ ਆਪਣਾ ਜਿਹੜਾ ਘਰ ਸੀਗਾ ਉਹ ਪਿੰਡ ਦੀ ਕਿਹੜੀ ਸਾਈਡ ਤੇ ਸੀ? ਉਹ ਪਿੰਡ ਦੇ ਬਾਰ-ਬਾਰ ਸੀ, ਤੂਤਾਂ ਵਾਲੇ ਖੂਹ ਦੇ ਉੱਤੇ, ਜਿਵੇਂ ਕੱਚੇ ਘਰ ਨਹੀਂ ਸੀ ਪਹਿਲੇ ਇੱਟਾਂ ਦੇ, ਹਾਂ ਹਾਂ ਇਸ ਹਾਂ। ਤਰ੍ਹਾਂ ਸੀ। ਅੱਛਾ, ਤੂਤਾਂ ਵਾਲਾ ਖੂਹ ਜਿਹੜਾ ਇਹ ਮਸ਼ਹੂਰ ਸੀ। ਮਸ਼ਹੂਰ ਸੀ। ਅੱਛਾ, ਹੋਰ ਕਿਹੜੀ ਕਿਹੜੀ ਜਗ੍ਹਾ ਮਸ਼ਹੂਰ ਸੀ ਉੱਥੇ? ਤਕੀਆ ਸੀ, ਹੈ ਸੀ? ਹਾਂਜੀ, ਤਕੀਆ ਹੈ ਸੀ ਪਿੰਡ? ਮੈਨੂੰ ਸਮਝ ਨਹੀਂ। ਤਕੀਆ? ਤਕੀਆ? ਹਾਂ। ਤਕੀਆ ਨਹੀਂ, ਕੋਈ ਨਹੀਂ ਕਹਿ ਸਕਦਾ, ਮੈਨੂੰ ਨਹੀਂ ਖਿਆਲ। ਅੱਛਾ, ਗੁਰਦੁਆਰਾ ਹੈ ਹੀ ਪਿੰਡ 'ਚ? ਗੁਰਦੁਆਰਾ ਹੈ ਸੀ। ਕਿਹੜੀ ਸਾਈਡ ਤੇ ਸੀ ਗੁਰਦੁਆਰਾ? ਗੁਰਦੁਆਰਾ ਚੌਂਕ ਦੇ ਨਾਲ ਹੀ ਅਗਲੇ ਪਾਸੇ ਸੀ। ਠੀਕ 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 ਠੀਕ। ਅੱਛਾ, ਤੇ ਅੱਛਾ ਜਦੋਂ ਆਏ ਆ 47 ਵੇਲੇ, ਜੀ ਹਾਂ, ਉਧਰੋਂ ਤੁਹਾਡਾ ਸਫ਼ਰ ਸ਼ੁਰੂ ਹੋਇਆ ਤੇ ਕਿਸ ਤਰ੍ਹਾਂ ਆਏ? ਅਸੀਂ ਜੀ ਸਿੱਧੇ ਲਾਹੌਰ। ਅੱਛਾ। ਲਾਹੌਰ ਉੱਥੇ ਜਿਸ ਵਕਤ ਸ਼ਹਿਰ 'ਚ ਬਣੇ ਆ, ਹੂੰ ਉੱਥੇ ਇਹ ਕੀ ਨਾਮ ਮੇਲਾ ਮੰਡੀ ਲੱਗੀ ਸੀ। ਹੂੰ। ਲੋਕ ਜਦੋਂ ਰੌਲਾ ਰੱਪਾ ਪਿਆ, ਲੋਕ ਛੱਡ ਛੁੱਟ ਕੇ ਉਂਝ ਹੀ ਦੌੜ ਗਏ, ਬਾਂਦਰ ਉਸੇ ਤਰ੍ਹਾਂ ਵੱਜੇ ਸੀ ਉੱਥੇ। ਅੱਛਾ ਅੱਛਾ। ਉੱਥੋਂ ਨਿਕਲੇ ਅਸੀਂ ਸਰਗੋਧੇ ਆਏ। ਸਰਗੋਧੇ ਸ਼ੀਨਾਬਾਦ ਹੰਡੇ ਵਾਲੀ ਸਟੇਸ਼ਨ ਕਹਿੰਦੇ ਸੀ ਉਹਨੂੰ ਉਸ ਵਕਤ। ਇੱਥੇ ਆਏ ਅਸੀਂ। ਹਾਂ। ਇੱਥੋਂ ਆ ਕੇ ਤੇ ਅਸੀਂ 125 ਦੇ ਵਿੱਚ ਡੇਰਾ ਲਾਇਆ, ਕਿਉਂਕਿ ਇੱਥੇ ਮੇਰਾ ਬਾਬਾ ਰਹਿੰਦਾ ਸੀ। ਬਾਬਾ ਰਹਿੰਦਾ ਹੈ। ਹਾਂ, ਇੱਥੋਂ ਨਿਕਲ ਕੇ ਜਦੋਂ ਡੇਰਾ ਲਾਇਆ, ਲਾਉਣ ਤੋਂ ਬਾਅਦ ਅਸੀਂ ਸਿੱਖਾਂ ਦਾ ਗੁਰਦੁਆਰਾ ਸੀ 125 ਚੱਕ ਦੇ ਵਿੱਚ, ਅੱਛਾ ਅੱਛਾ। ਅਸੀਂ ਉਹਦੇ ਵਿੱਚ ਰਿਹਾਇਸ਼ ਕੀਤੀ। ਠੀਕ। ਅੱਛਾ ਬਜ਼ੁਰਗੋ, ਇਹ ਦੱਸੋ ਕਿ ਤੁਸੀਂ ਦੱਸਿਆ ਸੀਗਾ ਕਿ ਜਦੋਂ ਤੁਸੀਂ ਉੱਥੋਂ ਤੁਹਾਡਾ ਜਥਾ ਤੁਰਿਆ ਸੀ ਹਾਂਜੀ, ਤੇ ਤੁਸੀਂ ਉੱਥੋਂ ਟਰਾਲੇ ਤੋਂ ਡਿੱਗ ਪਏ ਸੀ, ਉਹ ਕੀ ਵਾਕਿਆ ਸੀ ਉਹ ਸੁਣਾਓ ਉਹ ਜਰਾ। ਜੀ ਲਾਹੌਰ ਤੋਂ ਪਿੱਛੇ ਡਿੱਗ ਪਿਆ ਸੀ, ਫੱਟਾ ਟੁੱਟਿਆ ਹੂੰ। ਤੇ ਡਿੱਗ ਪਿਆ ਹਿੱਸੇ ਤੇ ਮੇਰੀ ਇਹ ਜਗ੍ਹਾ ਪਰ। ਅੱਛਾ ਅੱਛਾ, ਤੇ ਆਪਣਾ ਕੁਝ ਉੱਥੇ ਜਾਨੀ ਨੁਕਸਾਨ ਤੇ ਨਹੀਂ ਸੀ ਹੋਇਆ ਕੋਈ? ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਸਾਡਾ ਅਮਨ ਚੈਨ ਨਾਲ ਪਹੁੰਚਿਆ ਸੀ। ਠੀਕ ਠੀਕ। ਬਾਕੀ ਦੂਸਰਿਆਂ ਦਾ ਬਹੁਤ ਹੋਇਆ। ਹਾਂ ਹਾਂ, ਠੀਕ ਹੋ ਗਿਆ। ਅੱਛਾ, ਜਦੋਂ ਰਸਤੇ 'ਚ ਤੁਰੇ ਆਏ ਤੁਸੀਂ ਜੀ ਹਾਂ, ਤੇ ਰਸਤੇ ਦੇ ਵਿੱਚ ਕੋਈ ਵੱਢ ਟੁੱਕ ਵੇਖੀ, ਕੋਈ ਲਾਸ਼ਾਂ ਪਈਆਂ ਵੇਖੀਆਂ? ਤੇਰੀ ਦੇਖੀ ਹੈ। ਅੱਛਾ, ਠੀਕ ਹੋਇਆ। ਅੱਛਾ, ਹੁਣ ਆਹ ਤੁਹਾਡੀ ਵੀਡੀਓ ਜਿਹੜੀ ਅਸੀਂ ਬਣਾ ਰਹੇ ਆ, ਤੇ ਇਹ ਜਿਹੜੀ ਵੀਡੀਓ ਆ ਤੇ ਇਹ ਤੁਹਾਡੇ ਉੱਥੇ ਪਿੰਡ ਵੀ ਪਹੁੰਚਣੀ ਆ ਪਿੱਛੇ। ਕਿਹੜਾ ਪਿੰਡ ਦੱਸਿਆ? ਸ਼ੇਖ ਦੌਲ। ਸ਼ੇਖ ਦੌਲਤ। ਜੀ ਹਾਂ। ਅੱਛਾ, ਸ਼ੇਖ ਦੌਲਤ ਵਾਲਿਆਂ ਨੂੰ ਕੀ ਸੁਨੇਹਾ ਤੁਹਾਡਾ? ਸੁਨੇਹਾ ਕੀ, ਖੈਰ ਆਬਾਦ, ਸਲਾਮ ਕਹਿਣਾ, ਹੋਰ ਕੀ। ਅੱਛਾ, 75 ਵਰੇ ਹੋ ਗਏ ਪਾਕਿਸਤਾਨ ਬਣੇ ਨੂੰ, ਤੇ ਕਦੀ ਦਿਲ ਕੀਤਾ ਵਾਪਸ ਪਿੰਡ ਜਾਣ ਨੂੰ? ਜਾਣ ਨੂੰ, ਆਸੇ ਪਾਸੇ ਜਾਣ ਨੂੰ ਬਥੇਰਾ ਦਿਲ ਕਰਦਾ, ਮਗਰ ਗੁੰਜਾਇਸ਼ ਨਹੀਂ। ਅੱਛਾ। ਪਹਿਲੇ ਬਿਜਲੀ ਮਿਲਣਾ ਨਹੀਂ, ਅੱਜ ਛੋਟੇ ਪਾਸੇ ਕਿੱਧਰ ਜਾਣਾ ਸੀ, ਹਾਂ। ਕਿੱਧਰ ਜਾਣਾ ਸੀ, ਬਿਜਲੀ ਨਹੀਂ ਆਈ। ਅੱਛਾ ਅੱਛਾ, ਬਜ਼ੁਰਗ ਕਹਿੰਦੇ ਆ ਕਿ ਜਿਹੜਾ ਆਪਣਾ ਜੰਮਣ ਭਾਉ ਨਹੀਂ ਭੁੱਲਦਾ, ਹਾਂਜੀ, ਜੰਮਣ ਭਾਉ ਆਪਣਾ ਨਹੀਂ ਭੁੱਲਦਾ ਜਿੱਥੇ ਬੰਦਾ ਜੰਮਿਆ ਹੋਵੇ। ਤੇ ਉਹ ਕਦੀ ਕੋਈ ਖਾਬ ਦੇ ਵਿੱਚ ਕਦੀ ਸੁੱਤਿਆ ਪਿਆ ਪਿੰਡ ਪਿਛਲਾ ਕੋਈ ਚੇਤੇ ਆਇਆ? ਨਹੀਂ, ਪਿਛਲਾ ਪਿੰਡ ਨਹੀਂ ਚੇਤੇ ਆ, ਵੈਸੇ ਬੈਠੇ ਬੈਠ ਕੇ ਗੱਲਾਂ ਕਰ। ਅੱਛਾ, ਵੈਸੇ ਗੱਲਾਂ ਪਤਾ ਕੀਤੀਆਂ। ਅੱਛਾ, ਸਾਡੀ ਜਿਹੜੀ ਆਉਣ ਵਾਲੀ ਨਸਲ ਆ ਉਹਨੂੰ ਕਿਸੇ ਨੂੰ ਨਹੀਂ ਪਤਾ ਕਿ ਪਾਕਿਸਤਾਨ ਕਿੱਦਾਂ ਬਣਿਆ, ਕਿੰਨੀਆਂ ਮੁਸੀਬਤਾਂ ਨਾਲ ਬਣਿਆ, ਤੇ ਉਹ ਆਪਣੇ ਬੱਚਿਆਂ ਨੂੰ ਗੱਲਾਂ ਗੁੱਲਾਂ ਦੱਸਦੇ ਹੁੰਦੇ ਪਾਕਿਸਤਾਨ ਦੀਆਂ? ਬਿਲਕੁਲ ਦੱਸਦੇ। ਅੱਛਾ, ਇਹ ਜਿਹੜੀ ਗੱਲ ਆ ਲੜੀ ਤੋਂ ਲੜੀ ਤੁਰਦੀ ਆਉਣੀ ਚਾਹੀਦੀ ਆ। ਠੀਕ ਠੀਕ। ਅੱਛਾ, ਆ ਹੁਣ ਵੀਡੀਓ ਤੁਹਾਡੇ ਪਿੰਡ ਪਹੁੰਚਾ ਦਈਏ ਫਿਰ? ਪਹੁੰਚ ਜਾਏਗੀ, ਅੱਲਾ ਮਾਲਕ ਆਪੇ ਪਹੁੰਚ ਜਾਏਗੀ। ਅੱਛਾ, ਆਪਣਾ ਇੱਕ ਵਾਰੀ ਨਾਂ ਦੱਸ ਦਿਓ, ਆਪਣੇ ਵਾਲਾ ਦਾ ਨਾਂ ਮੇਰਾ ਦੱਸ। ਨਾਮ ਗੁਲਾਮ ਰਸੂਲ, ਗੁਲਾਮ ਰਸੂਲ। ਉਹਦਾ ਨਾਮ ਮੁਹੰਮਦ ਇਕਬਾਲ। ਮੁਹੰਮਦ ਇਕਬਾਲ। ਤੇ ਪਿੰਡ ਘਰ ਆਪਣਾ ਕਿੱਥੇ ਸੀ ਪਿੰਡ ਦੇ? ਲੁਧਿਆਣਾ, ਜ਼ਿਲ੍ਹਾ ਲੁਧਿਆਣਾ। ਪਿੰਡ ਸ਼ੇਖ ਦੌਲਤ। ਅੱਛਾ ਜੀ, ਤੂਤਾਂ ਵਾਲੇ ਖੂਹ ਤੇ ਰਹਿੰਦੇ ਸੀ। ਤੂਤਾਂ ਵਾਲੇ ਖੂਹ ਲਾਗੇ ਸੀ ਆ, ਵੱਡੀ ਨਿਸ਼ਾਨੀ ਆ। ਬੜੇ ਨਿਸ਼ਾਨ। ਚਲੋ ਜੀ, ਮਿਹਰਬਾਨੀ ਹੈ ਜਿਹੜੇ ਦੋਸਤ ਆ ਵੀਡੀਓ ਵੇਖਣ, ਜ਼ਰੂਰ ਬਜ਼ੁਰਗਾਂ ਦੇ ਜਿਹੜਾ ਨਾ ਸਾਡੇ ਨਾਲ ਹੈਲਪ ਕਰਨ, ਇਹਨਾਂ ਦਾ ਜਿਹੜਾ ਪਿੰਡ ਵਿਖਾਉਣ ਵਾਸਤੇ। ਬਹੁਤ ਸ਼ੁਕਰੀਆ ਜੀ।